Many other nations are in a state of backsliding democracy, including some of the world's most prominent democracies. One example is India, which has been under the rule of Prime Minister Narendra Modi since 2014. Modi's actions, rhetoric, and policies have been steadily pushing the country closer to autocracy, and India has been officially classified as autocratic as of 2020. The idea that India Party, the BJP, is an ideology known as Hindu nationalism, the idea that India should be a Hindu nation. This is not only provocative because of India's long history of religious tension and because this ideology goes against India's founding principles as a strictly secular state, but also because most of the Hindu nationalist policies are focused on an anti-Muslim agenda. India has long considered itself the world's largest democracy. It claims to have a vibrant media and independent judiciary, but a decline in its human rights record in recent years has gone under-noticed by international community. That human rights abuses, civil society repression, and increasing hate speech all point to a growing risk of atrocity crimes. CAA ਦੇ ਦੌਰਾਨ credible sources show that UP police shot 21 protesters without any cause and physically and mentally abused numerous victims in custody. ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਨੇ 146 ਜਿਹੜੇ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਜਦੋਂ ਦਾ ਉਹ ਬਣਿਆ, ਜਿਹਦਾ ਮਤਲਬ ਹੈ ਵੀ ਚੁੱਕਿਆ ਘਰੋਂ ਔਰ ਮਾਰ ਦਿੱਤਾ ਔਰ ਇਹ ਕਹਾ ਕਿ ਜੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਚਵੀਰੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 19 ਜੁਲਾਈ 2022 4 ਸਾਵਨ ਨਾਨਕ ਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰ ਕੇਬਲ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਨੇਡਾ ਟੋਰਾਂਟੋ ਤੋਂ ਵੀਰ ਸਿਮਰਨਦੀਪ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਸਾਹਿਬ ਕੋਲੋਂ ਸਵਾਲ ਪੁੱਛਿਆ ਹੈ ਕਿ ਜਿਹੜੀ ਪਿਛਲੇ 3-4 ਦਿਨਾਂ ਤੋਂ ਬਹਿਸ ਚੱਲ ਰਹੀ ਹੈ ਕਿ ਭਗਤ ਸਿੰਘ ਨੂੰ ਲੈ ਕੇ ਕਿ ਉਹ ਸਾਡਾ ਸ਼ਹੀਦ ਨਹੀਂ ਹੈ ਔਰ ਆਰੀਆ ਸਮਾਜ ਨਾਲ ਪਰਿਵਾਰਕ ਪਿਛੋਕੜ ਕੇਸ ਕਤਲ ਕਰਾਉਣ ਦੀ ਗੱਲ ਤੇ ਹੋਰ ਕਈ ਕੁਝ ਚੱਲ ਰਿਹਾ। ਸੋ ਇਸ ਨਾਲ ਸਿੱਖ ਬਨਾਮ ਕਾਮਰੇਡ ਜਿਹੜੇ ਲਾਈਨ ਮੋੜ ਖੜੀ ਹੋ ਰਹੀ ਹੈ। ਸੋ ਤੁਸੀਂ ਇਸ ਸਭ ਬਾਰੇ ਕੀ ਸੋਚਦੇ ਹੋ ਔਰ ਇਸ ਬਹਿਸ ਨੂੰ ਕਿਵੇਂ ਦੇਖਿਆ ਜਾਵੇ ਔਰ ਅਸੀਂ ਖਾਮਖਾ ਆਪਣਾ ਨੁਕਸਾਨ ਨਾ ਕਰ ਬੈਠੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸਿਮਰਨਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਹਵਾਲੇ ਨਾਲ। ਭਾਰਤ ਵਿੱਚ ਮਨੁੱਖੀ ਹੱਕਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਇਨਸਾਨੀ ਹੱਕਾਂ ਦੇ ਹੋ ਰਹੇ ਘਾਣ ਸੰਬੰਧੀ ਹੁਣ ਇੰਟਰਨੈਸ਼ਨਲ ਲੈਵਲ ਤੇ ਵੀ ਚਰਚਾ ਹੁੰਦੀ ਹੈ। ਸੋ ਭਾਰਤ ਨੂੰ ਇੱਕ ਤਾਨਾਸ਼ਾਹ ਹਕੂਮਤ ਵਜੋਂ ਦੇਖਿਆ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਸਿਮਰਨਦੀਪ ਸਿੰਘ ਟੋਰਾਂਟੋ ਤੋਂ, ਜਿਹੜੇ ਅਮਰਵੀਰ ਸਿੰਘ ਹੋਰਾਂ ਦੇ ਮਿੱਤਰ ਨੇ ਔਰ ਅਕਸਰ ਪ੍ਰੋਗਰਾਮ ਸਪਾਂਸਰ ਕਰਦੇ ਰਹਿੰਦੇ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਹਾਲਾਂ ਜਿਹੜਾ ਉਹਨਾਂ ਦਾ ਸਵਾਲ ਹੈ ਉਸ ਦੇ ਵਿੱਚ ਮੈਂ ਮੁਲਵਸ ਨਹੀਂ ਹੋਣਾ ਚਾਹੁੰਦਾ। ਉਸ ਦਾ ਕਾਰਨ ਹੈ ਕਿ 2-3 ਜਿਹੜੀਆਂ ਕੋਟਸ ਮੇਰੇ ਮਾਈਂਡ 'ਚ ਇਮੀਡੀਏਟਲੀ ਆ ਰਹੀਆਂ ਸੀ ਕਿ ਕੁਝ ਚੀਜ਼ਾਂ ਹਿਸਟੋਰੀਕਲੀ ਕਰੈਕਟ ਵੀ ਹੋਣ, ਪਰ ਜੇ ਉਹ ਪੋਲੀਟੀਕਲੀ ਕਰੈਕਟ ਨਹੀਂ ਨੇ ਔਰ ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ ਇਸ ਵੇਲੇ ਸਾਡਾ ਦੁਸ਼ਮਣ ਜਿਹੜਾ ਹਿੰਦੂਤਵਾ ਦਾ ਨਾ ਸਿਰਫ ਝੰਡਾ ਬਰਦਾਰ ਪਿਛਲੇ 100 ਸਾਲ ਤੋਂ ਹੈ, ਇਸ ਵੇਲੇ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਸਿੱਖਾਂ ਦੇ ਅੰਦਰ ਡਿਵੀਜ਼ਨ ਅੱਡ-ਅੱਡ ਮੁੱਦਿਆਂ ਦੇ ਉੱਤੇ, ਉਹ ਧਾਰਮਿਕ ਮੁੱਦੇ, ਸਮਾਜਿਕ ਔਰ ਆਰਥਿਕ ਔਰ ਹਰ ਲੈਵਲ ਦੇ ਉੱਤੇ ਜਿਹੜੇ ਖੜੇ ਕੀਤੇ ਹੋਏ ਨੇ, ਉਹਦੇ 'ਚ ਆਲਰੇਡੀ ਇਸ ਕਿਸਮ ਦੇ ਮਾਹੌਲ 'ਚ ਮੈਂ ਸਮਝਦਾ ਹਾਂ ਕਿ ਉਹ ਬਹਿਸ ਜਿਹੜੀ ਨਾ ਤਾਂ ਕਿਸੇ, ਜੇ ਤਾਂ ਇਹ ਹੈ ਕਿ ਵੀ ਕੋਈ ਇੰਟਰਨੈਸ਼ਨਲ ਬਾਡੀਜ਼ ਦੇ ਜੱਜਿਸ ਨੇ ਬੈਠਣਾ ਤੇ ਉਹਨਾਂ ਦੇ ਸਾਹਮਣੇ ਅਸੀਂ ਆਪਣਾ ਕੇਸ ਪ੍ਰੈਜ਼ੈਂਟ ਕਰਨਾ ਹੈ ਤੇ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਕੌਣ ਸ਼ਹੀਦ ਹੈ, ਕੌਣ ਦਹਿਸ਼ਤਗਰਦ ਹੈ, ਕੌਣ ਅੰਗਰੇਜ਼ਾਂ ਦਾ ਪਿੱਠੂ ਹੈ ਔਰ ਉਹਦਾ ਫੈਸਲਾ ਹਰ ਇੱਕ ਦੇ ਉੱਤੇ ਬਾਈਂਡਿੰਗ ਹੋਣਾ ਹੈ, ਫਿਰ ਤਾਂ ਇਸ ਕਿਸਮ ਦੀ ਡਿਬੇਟ ਦਾ ਕੋਈ ਫਾਇਦਾ ਹੁੰਦਾ ਹੈ। ਅਦਰਵਾਈਜ਼ ਜੋ ਇਸ ਵੇਲੇ ਮਾਹੌਲ ਹੈ, ਮੈਂ ਸਮਝਦਾ ਹਾਂ ਵੀ ਜਿੱਥੇ ਕਿਸਾਨ ਮੋਰਚੇ ਨੇ ਇੱਕ ਲਾਈਨ ਡਰਾ ਕੀਤੀ, ਜ਼ਾਹਰ ਹੈ ਇੱਕ ਪਾਸੇ ਸਿੱਖ ਪੰਥ ਦੀਆਂ ਐਸਪੀਰੇਸ਼ਨ ਸਨ, ਬੇਸ਼ੱਕ ਉਸ ਸਮੁੱਚੀ ਜਦੋਜਹਿਦ ਨੂੰ ਜਿਸ ਦੀ ਡਰਾਈਵਿੰਗ ਫੋਰਸ ਸਿੱਖੀ ਸੀ, ਕਾਮਰੇਡੀ ਲਾਣੇ ਨੇ ਆਪਣੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਆ। ਜੋ ਵੀ ਉਹਨਾਂ ਦਾ ਜਥੇਬੰਦੀਆਂ ਦੇ ਨੈਟਵਰਕ ਦੇ ਥੱਲੇ ਉਹਨਾਂ ਨੇ ਨਿਸ਼ਾਨ ਸਾਹਿਬ ਨੂੰ ਵੀ ਔਰ ਜਿਹੜਾ ਜੈਕਾਰੇ ਨੂੰ ਵੀ ਔਰ ਹਰ ਚੀਜ਼ ਨੂੰ ਜਿਹੜਾ ਹੈ ਉਹ ਨਕਾਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਦੇਖਦੇ ਹਾਂ ਕਿ ਅਲਟੀਮੇਟਲੀ ਸਿੱਖੀ ਵੈਲਿਊਜ਼ ਨੇ ਹੀ ਉਹ ਮੋਰਚਾ ਵੀ ਜਿੱਤ ਕੇ ਦਿੱਤਾ ਔਰ ਸਾਡੇ ਦੁਸ਼ਮਣ ਨੂੰ ਬੜੀ ਚੰਗੀ ਤਰ੍ਹਾਂ ਪਤਾ ਸੀ ਕਿ ਇਹ ਲੜਾਈ ਉਹ ਕਿਹਦੇ ਖਿਲਾਫ ਲੜ ਰਹੇ ਨੇ। ਇਸ ਲਈ ਮੋਦੀ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਹੀ ਉਹ 3 ਖੇਤੀ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਔਰ ਅੱਜ ਉਹੀ ਜਦੋਂ ਅਸੀਂ ਦੇਖਦੇ ਹਾਂ ਜੇ ਮਿਨੀਮਮ ਸਪੋਰਟ ਪ੍ਰਾਈਸ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਜਿਹੜਾ ਇਕਰਾਰਨਾਮਾ ਸੀ ਉਸ ਦੇ ਥੱਲੇ ਕਮੇਟੀ ਬਣਾਈ ਜਾਣੀ ਸੀ, ਲਗਭਗ 8 ਮਹੀਨੇ ਬਾਅਦ ਉਹ ਬਣਾਈ ਜਾਂਦੀ ਹੈ ਔਰ ਉਸ 'ਚ ਪੰਜਾਬ ਦੀ ਸਿੱਖ ਕਿਸਾਨੀ ਜਿਹੜੀ ਹੈ ਉਸ ਦੇ ਥਾਂ ਜਸਟ ਉਹਨਾਂ ਨੂੰ ਕਿਸਾਨ ਮੋਰਚੇ ਨੂੰ ਸੰਯੁਕਤ ਨੂੰ ਕਿਹਾ, ਜਿਹੜੀ ਓਵਰਆਲ ਬਾਡੀ ਹੈ ਕਿ ਜੀ ਤੁਸੀਂ 3 ਮੈਂਬਰ ਦਿਓ, ਉਹਨਾਂ ਨੇ ਵੀ ਉਹਦਾ ਬਾਈਕਾਟ ਕੀਤਾ ਕਿਉਂਕਿ ਜਿਹੜਾ ਮੋਮੈਂਟਮ, ਜਿਹੜੀ ਸਟਰੈਂਥ ਸਿੱਖੀ ਦੇ ਨਾਂ ਥੱਲੇ, ਸਿੱਖੀ ਦੀ ਡਰਾਈਵਿੰਗ ਫੋਰਸ ਦੇ ਥੱਲੇ ਅਸਲ 'ਚ ਬਿਲਟ ਹੋਈ ਸੀ, ਉਹਨੂੰ ਇਸ ਕਾਮਰੇਡੀ ਲਾਣੇ ਨੇ ਜਿਨ੍ਹਾਂ ਦੇ ਕੋਲ ਲੀਡਰਸ਼ਿਪ ਰੋਲ ਸੀ ਉਹਨਾਂ ਨੇ ਤਬਾਹ ਬਰਬਾਦ ਕੀਤਾ ਔਰ ਆਪਣੀਆਂ ਵੀ 91 ਜਿਹੜੇ ਜਿੰਨੇ ਵੀ ਉਹਨਾਂ ਨੇ ਖੜੇ ਕੀਤੇ ਸੀ ਉਹਨਾਂ ਸਭ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਔਰ ਜਿਹੜੀ ਤਾਕਤ ਉਸ ਵੇਲੇ ਸਾਂਝੇ ਤੌਰ 'ਤੇ ਸਿੱਖੀ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਹੈ, ਜਦੋਂ ਸਿੱਖੀ ਦੀ ਗੱਲ ਹੁੰਦੀ ਹੈ, ਕਿਉਂਕਿ ਸਿੱਖੀ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਸੋ ਪੰਜਾਬ ਦੇ ਵਿੱਚ ਤਹਿਜ਼ੀਬ ਵੀ, ਡਰਾਈਵਿੰਗ ਫੋਰਸ ਵੀ, ਬਰਕਤ ਵੀ ਉਹ ਗੁਰੂਆਂ ਦੇ ਨਾਂ ਦੀ ਹੈ ਔਰ ਉਹੀ ਹਮੇਸ਼ਾ ਰਹਿਣੀ ਹੈ ਉਸ ਧਰਤੀ ਦੇ ਉੱਤੇ। ਔਰ ਅਸੀਂ ਇਹ ਦੇਖਦੇ ਹਾਂ ਕਿ ਉਸ ਤੋਂ ਬਾਅਦ ਕਿਵੇਂ, ਕਿਉਂਕਿ ਇਸ ਕਾਮਰੇਡੀ ਲਾਣੇ ਨੇ ਇੱਕ ਵੱਖਰੀ ਲਾਈਨ ਲਈ ਤੇ ਏਜੰਸੀਆਂ ਨੇ ਆਪਣੀ ਕਿਵੇਂ ਗੇਮ ਖੇਡੀ ਤੇ ਫਿਰ ਉਹੀ ਗਾਂਧੀ ਟੋਪੀ ਦੇ ਵਿੱਚ ਲਾਲਾ ਕੇਜਰੀਵਾਲ ਜਿਹੜਾ ਹਿੰਦੂ ਰਾਸ਼ਟਰਵਾਦ ਦਾ ਝੰਡਾ ਬਰਦਾਰ, ਜਿਹੜਾ ਫਿਰ ਤਿਰੰਗਿਆਂ ਦੀਆਂ ਟਰਾਲੀਆਂ ਭਰ ਕੇ ਪੰਜਾਬ 'ਚ ਲਿਆਇਆ ਤੇ ਤਿਰੰਗਾ ਮਾਰਚਾਂ ਦੇ ਨਾਂ ਥੱਲੇ ਔਰ ਦੂਸਰਾ ਜਿਹੜੀ ਪਾਵਰ ਇਮੀਡੀਏਟਲੀ ਅਸੀਂ ਪੰਜਾਬ ਦੇ ਹੱਕਾਂ ਦੇ ਲਈ ਇਸਤੇਮਾਲ ਕਰ ਸਕਦੇ ਸੀ ਪੋਲੀਟੀਕਲ ਅਰੀਨਾ ਦੇ ਵਿੱਚ, ਖਾਸ ਤੌਰ 'ਤੇ ਅਸੈਂਬਲੀ ਚੋਣਾਂ ਵੇਲੇ, ਉਹ ਜਿਹੜੀ ਹੈ 92 MLA ਇਹਨਾਂ ਦੇ ਜਿਤਾ ਕੇ ਜਿਹੜਾ ਏਜੰਸੀਆਂ ਨੇ ਉਹ ਸਾਡੀ ਜਿਹੜੀ ਤਾਕਤ ਸੀ ਉਹ ਤਾਰ ਕੀਤੀ ਕਾਮਰੇਡੀ ਲਾਣੇ ਰਾਹੀਂ। ਔਰ ਹੁਣ ਵੀ ਜਿਹੜੀ ਇਹ ਡਿਬੇਟ ਹੈ, ਹਾਲਾਂ ਬੇਸ਼ੱਕ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਇਸ ਨੁਕਤੇ ਦੇ ਉੱਤੇ ਪੋਜੀਸ਼ਨ ਇਤਿਹਾਸਕ ਪੱਖ ਤੋਂ ਰਹੀ ਹੈ, ਜੋ ਗੱਲ ਕਰਦੇ ਨੇ ਉਸ ਨੂੰ ਕੋਈ ਡਿਨਾਈ ਤਾਂ ਨਹੀਂ ਕਰ ਸਕਦਾ ਕਿ ਭਾਈ ਬੇਸ਼ੱਕ ਅੱਜ ਦੀ ਦੁਨੀਆ 'ਚ ਜਦੋਂ ਈਵਨ ਅਮਰੀਕਾ ਵਰਗੇ ਮੁਲਕ ਜਿਨ੍ਹਾਂ ਨੇ ਅਫਗਾਨਿਸਤਾਨ ਜਾਂ ਉਸ ਤੋਂ ਪਹਿਲਾਂ ਵੀਅਤਨਾਮ ਜਾਂ ਇਰਾਕ ਜਿੱਥੇ ਬੰਬਾਂ ਨਾਲ ਜਾਂ ਦੂਜਿਆਂ ਨਾਲ ਤਬਾਹੀ ਕੀਤੀ ਹੈ, ਹਾਲਾਂ ਟਾਰਗੇਟ ਉਹਨਾਂ ਨੇ ਕੋਈ ਰੱਖਿਆ ਹੁੰਦਾ ਹੈ
ਲੇਕਿਨ ਜਦੋਂ ਬੇਗੁਨਾਹ ਮਾਰੇ ਜਾਂਦੇ ਨੇ ਤਾਂ ਉਸ ਨੂੰ ਇੱਕ ਕੋਲੇਟਰਲ ਡੈਮੇਜ ਕਹਿ ਕੇ ਉਹਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਕਿਉਂਕਿ ਉਹ ਕਾਮਰੇਡੀ ਲਾਣਾ ਜਿਹੜਾ ਅੱਜ ਇਹਨੂੰ ਇੱਕ ਇਸ਼ੂ ਦੇ ਤੌਰ ਤੇ ਖੜਾ ਕਰ ਰਿਹਾ, ਪਲੱਸ ਆਮ ਆਦਮੀ ਪਾਰਟੀ ਜਿਹੜੀ ਗਾਂਧੀਵਾਦੀ ਲਾਈਨ ਦੇ ਉੱਤੇ ਕੇਜਰੀਵਾਲ ਹੈ, ਉਹੀ ਪੰਜਾਬ ਦੇ ਵਿੱਚ ਜਿਹੜੇ ਸ਼ਹੀਦ ਭਗਤ ਸਿੰਘ ਔਰ ਉਹਦੀ ਗੱਲ ਕਰਕੇ ਨਿਕਲਦੇ ਨੇ ਜਾਂ ਵੋਟਾਂ ਲੋਕਾਂ ਤੋਂ ਲੈਂਦੇ ਨੇ ਜਾਂ ਡਰਾਮਾ ਕਰਦੇ ਨੇ ਵੀ ਸਹੁੰ ਅਸੀਂ ਖੱਟੜ ਕਲਾਂ ਜਾ ਕੇ ਚੁੱਕ ਰਹੇ। ਕੋਈ 2 ਹਫ਼ਤੇ ਬਾਅਦ ਪੰਜਾਬ ਸਰਕਾਰ ਦੇ ਖਰਚੇ ਦੇ ਉੱਤੇ ਸਾਬਰਮਤੀ ਆਸ਼ਰਮ 'ਚ ਜਾ ਕੇ ਭਗਵੰਤ ਮਾਨ ਔਰ ਉਹ ਜਿਹੜਾ ਕੇਜਰੀਵਾਲ ਉਹ ਚਰਖਾ ਚਲਾ ਰਹੇ ਨੇ। ਹੁਣ ਪਹਿਲਾਂ ਤਾਂ ਇਹ ਡਿਸਾਈਡ ਕਰਨ ਦੀ ਥਾਂ ਕਿ ਭਾਈ ਉਹ ਆਰੀਆ ਸਮਾਜੀ ਸੀ, ਸਿੱਖ ਸੀ ਕਿ ਨਹੀਂ ਸੀ, ਪਹਿਲਾਂ ਤਾਂ ਇਹ ਦੱਸਣ ਕਿ ਵੀ ਇਹ ਗਾਂਧੀ ਦੇ ਚਰਖੇ ਨਾਲ ਖੜੇ ਨੇ ਕਿ ਭਗਤ ਸਿੰਘ ਦੀ ਪਿਸਤੌਲ ਨਾਲ ਖੜੇ ਨੇ। ਪਹਿਲਾਂ ਇਹ ਡਿਸਾਈਡ ਕਰ ਲੈਣ, ਉਸ ਤੋਂ ਬਾਅਦ ਬਾਕੀ ਜਿਹੜੇ ਇਸ਼ੂ ਨੇ ਉਹ ਤਾਂ ਇਤਿਹਾਸਕਾਰਾਂ ਲਈ ਜਾਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਇੱਕ ਸਬੂਤ ਸਾਹਮਣੇ ਆਉਂਦੇ ਜਾਂਦੇ ਨੇ। ਔਰ ਇਸ ਗੱਲ ਦਾ ਧਿਆਨ ਰਹੇ, ਇਹ ਸਾਨੂੰ ਡਿਬੇਟ 'ਚ ਪੈਣਾ ਵੀ ਨਹੀਂ ਚਾਹੀਦਾ, ਕਿਉਂਕਿ ਅਕਸਰ ਇਹ ਵੀ ਅਮਰੀਕਨਾਂ ਦਾ ਇੱਕ ਬੜਾ ਪੋਪੂਲਰ ਫਰੇਜ਼ ਹੈ ਕਿ ਵਨਸ ਫਰੀडम ਫਾਈਟਰ ਇਜ਼ ਅਦਰਸ ਟੈਰਰਿਸਟ। ਹੁਣ ਉਸ ਡੈਫੀਨੇਸ਼ਨ ਦੇ ਨਾਲ ਅਮਰੀਕਾ 'ਚ ਤੁਸੀਂ ਜਾਰਜ ਵਾਸ਼ਿੰਗਟਨ ਔਰ ਉਸ ਲੈਵਲ ਦੇ ਜਿਹੜੇ ਸਾਰੇ ਹੀ ਲੀਡਰ ਸੀ ਉਸ ਦੌਰ ਦੇ, ਥਾਮਸ ਜੈਫਰਸਨ ਜਾਂ ਦੂਜੇ, ਉਹ ਦਹਿਸ਼ਤਗਰਦਾਂ 'ਚ ਹੀ ਰੱਖੇ ਹੋਏ ਸੀ ਬ੍ਰਿਟਿਸ਼ਰਸ ਨੇ, ਜਿਹੜਾ ਕਿਉਂਕਿ ਇਹ ਵੀ ਜਿਹੜੀ ਰੈਵੋਲੂਸ਼ਨਰੀ ਵਾਰ ਸੀ ਉਹ ਬ੍ਰਿਟਿਸ਼ਰਸ ਦੇ ਖਿਲਾਫ ਸੀ। ਇਸ ਬਾਰੇ ਤਾਂ ਜਿਹੜਾ ਕਿ ਕੌਣ ਦਹਿਸ਼ਤਗਰਦ ਹੈ ਤੇ ਕੌਣ ਪੈਟਰੀਓਟ ਹੈ, ਇਹ ਡਿਬੇਟ ਤਾਂ ਹੋ ਸਕਦੀ ਹੈ, ਪਰ ਇਹਦੇ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਗਾਂਧੀ ਨੇ ਨਾ ਸਿਰਫ ਗਾਂਧੀ ਦੀ ਆਈਡੀਓਲੋਜੀ ਟੋਟਲੀ ਜਿਸ ਨੂੰ ਉਹਨੇ ਨੌਨ ਵਾਇਲੈਂਸ ਦੇ ਨਾਂ ਥੱਲੇ ਚਰਖੇ ਦੇ ਵਿੱਚ ਲਪੇਟਿਆ, ਔਰ ਇਸ ਲਈ ਸੰਤ ਭਿੰਡਰਾਂਵਾਲੇ ਜਿਹੜੇ ਉਸ ਕਿਸਮ ਦੇ ਸੋਚ ਵਾਲੇ ਸੀ ਉਹਨਾਂ ਨੂੰ ਕਹਿੰਦੇ ਹੀ ਉਹ ਚਰਖੇ ਬੱਕਰੀ ਦੇ ਸਿੱਖ ਸੀ, ਕਿਉਂਕਿ ਜਾਂ ਉਹਨੇ ਬੱਕਰੀ ਰੱਖੀ ਹੈ ਜਾਂ ਚਰਖਾ ਕੱਤਿਆ। ਪਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਨੇ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ, ਗਾਂਧੀ ਇਰਵਿਨ, ਉਸ ਵੇਲੇ ਇਰਵਿਨ ਵਾਇਸਰਾਏ ਸੀ, ਗਾਂਧੀ ਇਰਵਿਨ ਪੈਕਟ ਹੁੰਦਾ ਹੈ, ਔਰ ਕਿਉਂਕਿ ਸਾਰੇ ਮੁਲਕ ਭਰ ਦੇ ਵਿੱਚ ਇੱਕ ਮੋਮੈਂਟਮ ਬਣ ਗਈ ਸੀ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਹੱਕ ਦੇ ਵਿੱਚ, ਔਰ ਲੋਕ ਚਾਹੁੰਦੇ ਸੀ ਕਿ ਭਗਤ ਸਿੰਘ ਔਰ ਅੰਗਰੇਜ਼ ਵੀ ਚਾਹੁੰਦੇ ਸੀ ਕਿ ਇੱਕ ਵਾਰ ਜੇ ਉਹ ਕਹੇ ਕਿ ਭਾਈ ਇਸ ਨੂੰ ਜਿਹੜਾ ਐਗਜ਼ੀਕਿਊਟ ਨਾ ਕੀਤਾ ਜਾਏ ਤੇ ਉਹ ਰੁਕ ਸਕਦੀ ਸੀ। ਸੋ ਗਾਂਧੀ ਨੇ ਤਾਂ ਰਾਦਰ ਨਾ ਸਿਰਫ ਉਸ ਨੇ ਹਮੇਸ਼ਾ ਹੀ ਜਿਹੜੀ ਕੋਈ ਵੀ ਹਥਿਆਰਬੰਦ ਸੰਘਰਸ਼ ਦੀ ਗੱਲ ਹੈ, 10ਵੇਂ ਪਾਤਸ਼ਾਹ ਪ੍ਰਤੀ ਗਾਂਧੀ ਦੀ ਕੀ ਸ਼ਬਦਾਵਲੀ ਹੈ, ਜਦੋਂ ਇਸ ਜਲਿਆਂਵਾਲੇ ਬਾਗ ਤੋਂ 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਇੰਗਲੈਂਡ 'ਚ ਜਾ ਕੇ, ਲੰਡਨ 'ਚ ਜਾ ਕੇ ਮਾਈਕਲ ਓਡਵਾਇਰ ਗਵਰਨਰ ਪੰਜਾਬ ਨੂੰ ਸਜ਼ਾ ਯਾਫਤਾ ਕਰਦੇ ਨੇ ਤੇ ਉਹ ਉਹਨੂੰ ਐਨ ਐਕਟ ਆਫ ਏ ਮੈਡ ਮੈਨ, ਇਨਸੈਨਿਟੀ, ਪਾਗਲਪਨ ਕਹਿੰਦਾ। ਹੁਣ ਪਹਿਲਾਂ ਤਾਂ ਇਹ ਡਿਸਾਈਡ ਕਰ ਲੈਣ ਕਿ ਜਿਨ੍ਹਾਂ ਦੇ ਕੋਲ ਅੱਜ ਪੰਜਾਬ 'ਚ ਹਕੂਮਤ ਹੈ, ਪਹਿਲਾਂ ਤਾਂ ਕਾਮਰੇਡ ਵੀ ਦੱਸਣ ਕਿ ਭਾਈ ਉਹ ਕਿਹੜੇ ਰੈਵੋਲੂਸ਼ਨ ਦੀ ਗੱਲ ਕਰਦੇ ਨੇ ਤੇ ਉਹਨਾਂ ਦੇ ਰੈਵੋਲੂਸ਼ਨ ਵਾਲੇ ਕਿੱਥੇ ਚਲੇ ਗਏ, ਜਿਨ੍ਹਾਂ ਤੋਂ ਰਸ਼ੀਆ ਚਾਈਨਾ ਤੋਂ ਪੈਸੇ ਲੈ ਕੇ, ਜਿਨ੍ਹਾਂ ਨੇ ਆਪਣਾ ਸਾਰਾ ਇਹ ਆਪਣਾ ਬ੍ਰੈਡ ਬਟਰ ਜਿਹੜਾ ਉਹ ਇਕੱਠਾ ਕਰਦੇ ਸੀ, ਤੇ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ ਉਹ ਜਾ ਕੇ ਦੱਸਣ ਕਿ ਭਾਈ ਉਹੀ ਕੇਜਰੀਵਾਲ ਜਿਹੜਾ ਗਾਂਧੀ ਟੋਪੀ ਰੱਖ ਕੇ ਗਾਂਧੀ ਦੀ ਆਈਡੀਓਲੋਜੀ ਦੇ ਨਾਲ, ਜਾਂ ਉਹਦਾ ਤੁਸੀਂ ਜਨਮ ਦਿਨ 2 ਅਕਤੂਬਰ ਨੂੰ ਮਨਾਓਗੇ, ਨਾਲ ਦੀ ਨਾਲ ਤੁਸੀਂ ਡਰਾਮਾ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਨ ਦਾ ਵੀ ਕਰੋਗੇ। ਪਹਿਲਾਂ ਤੁਸੀਂ ਦੱਸੋ ਕਿ ਵੀ ਇਹ ਡਿਸਾਈਡ ਕਰ ਲਓ ਕਿ ਵੀ ਤੁਸੀਂ ਗਾਂਧੀ ਦੇ ਨਾਲ ਹੋ ਕਿ ਭਗਤ ਸਿੰਘ ਦੇ ਨਾਲ ਹੋ, ਉਹਦੀ ਸੋਚ ਹੈ ਜਾਂ ਉਹਦੀ ਸੋਚ ਹੈ। ਇਹ ਫਿਰ ਸੈਕੰਡਰੀ ਹੈ ਕਿ ਭਾਈ ਅਸੀਂ ਹਾਂ, ਇਸ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਨਾਇਕ ਦੀ ਗੱਲ ਹੈ ਤੇ ਅਜੋਕੇ ਦੌਰ ਦੇ ਨਾਇਕਾਂ ਦੀ ਗੱਲ, ਜਿਵੇਂ ਸੋਸ਼ਲ ਮੀਡੀਆ 'ਤੇ ਡਿਬੇਟ ਜਿਸ ਵੀ ਰੰਗ 'ਚ ਗਈ, ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਦਿੱਲੀ ਦੇ ਹਾਕਮ ਕੌਣ ਨੇ, ਉਹ ਡਿਸਾਈਡ ਕਰਨ ਕਿ ਵੀ ਸਾਡਾ ਨਾਇਕ ਕੌਣ ਹੈ। ਸਾਡੇ ਅੱਜ ਦੇ ਦੌਰ ਦੇ ਨਾਇਕ ਸੰਤ ਭਿੰਡਰਾਂਵਾਲੇ ਨੇ, ਜਿੰਦਾ ਸੁੱਖਾ ਨੇ। ਸੋ ਸਾਨੂੰ ਮੇਰਾ ਖਿਆਲ ਹੈ ਵੀ ਸਿਆਸੀ ਤੌਰ ਦੇ ਉੱਤੇ ਵੀ ਇਹ ਕੋਈ ਬਹੁਤੀ ਜਿਹੜੀ ਹੈ, ਜਦੋਂ ਅਸੀਂ ਪੋਲੀਟੀਕਲੀ ਇਨਕਰੈਕਟ ਕਹਿੰਦੇ ਹਾਂ ਤਾਂ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਇਹ ਡਿਬੇਟ 'ਚ ਤੁਸੀਂ ਦੇਖੋਗੇ ਕਿ ਕੋਈ ਯੂਪੀ, ਬਿਹਾਰ, ਦੂਜੇ ਤੀਜੇ ਦੇ ਤਾਂ ਇਨਵੋਲਵ ਨਹੀਂ ਨੇ, ਸ਼ਰਾਰਤ ਦਾ ਮੌਕਾ ਉਹਨਾਂ ਨੂੰ ਮਿਲਦਾ ਹੈ। ਔਰ ਅੱਜ ਦੀ ਖਬਰ ਹੀ ਸੀ ਕਿ ਦਿੱਲੀ ਦੇ ਇੱਕ ਪ੍ਰੋਮੀਨੈਂਟ ਬੀਜੇਪੀ ਲੀਡਰ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਜਿਹੜੀ ਹੈ ਉਹ ਪੁਲਿਸ ਰਿਪੋਰਟ ਕੀਤੀ ਹੈ ਕਿ ਜੀ ਭਗਤ ਸਿੰਘ ਨੂੰ ਦਹਿਸ਼ਤਗਰਦ ਕਹਿ ਕੇ ਉਹਨਾਂ ਨੇ ਸਾਡੇ ਜਿਹੜੇ ਨੇ ਉਹ ਜਜ਼ਬਾਤਾਂ ਨੂੰ ਜ਼ਖਮੀ ਕੀਤਾ। ਨਿਕਲਣਾ ਤਾਂ ਇਹਨਾਂ 'ਚੋਂ ਕੁਛ ਨਹੀਂ ਹੁੰਦਾ, ਇਹਨਾਂ ਗੱਲਾਂ 'ਚੋਂ, ਪਰ ਮੈਂ ਸਮਝਦਾ ਵੀ ਸਾਨੂੰ ਇਸ ਗੱਲ ਦੇ ਉੱਤੇ ਫੋਕਸ ਰੱਖਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਬਾਕੀ ਬਹੁਤ ਸਾਰੀਆਂ ਚੀਜ਼ਾਂ
ਉਹ ਆਪਣੇ ਆਪ ਦੇ ਵਿੱਚ ਸਾਹਮਣੇ ਨੇ ਕਿ ਕਿਸ ਮੁੱਦੇ ਦੇ ਉੱਤੇ ਕੀ ਜਿਹੜਾ ਹੈ ਉਹ ਭਗਤ ਸਿੰਘ ਦੀ ਲਾਈਨ ਵੀ ਰਹੀ, ਪਰ ਜਿਸ ਕਰਕੇ ਉਹ ਨੌਜਵਾਨਾਂ ਦਾ ਇੱਕ ਆਈਕਨ ਬਣਿਆ ਉਸ ਦੌਰ ਦੇ, ਜਾਂ ਹੁਣ ਤੱਕ ਵੀ ਜਿਹਦੀ ਕੰਟੀਨਿਊਟੀ ਹੈ। ਹਜ਼ਾਰਾਂ ਪੰਜਾਬ ਦੇ ਵਿੱਚ ਸਪੋਰਟਸ ਕਲੱਬ, ਕਬੱਡੀ ਕਲੱਬ ਭਗਤ ਸਿੰਘ ਦੇ ਨਾਂ 'ਤੇ ਨੇ, ਜਾਂ ਈਵਨ ਜ਼ਿਲ੍ਹਾ ਵੀ ਹੈ। ਸੋ ਉਹ ਅਲਟੀਮੇਟਲੀ ਜਿਹੜੀ ਨਿਡਰਤਾ ਹੈ, ਹਾਲਾਂਕਿ ਸਰ ਕਪੂਰ ਸਿੰਘ ਹੋਰਾਂ ਨੇ ਵੀ ਉਹ ਸਾਰੇ ਦੇ ਉੱਤੇ ਕਿ ਈਵਨ ਲਾਲਾ ਲਾਜਪਤ ਰਾਏ ਦਾ ਕਿਵੇਂ ਫੇਕ ਉਹ ਸਾਰੀ ਕਹਾਣੀ ਹਿੰਦੂ ਤਵੀਆਂ ਨੇ, ਕਿਉਂਕਿ ਮੀਡੀਆ ਇਹਨਾਂ ਦੇ ਕੋਲ ਸੀ ਲਾਹੌਰ ਦੇ ਵਿੱਚ, ਜਿਵੇਂ ਅੱਜ ਇਹ ਨੈਰੇਟਿਵ ਸਿਰਜਦੇ ਨੇ ਫੇਕ ਨੈਰੇਟਿਵ, ਇਵੇਂ ਹੀ ਇਹਨਾਂ ਨੇ ਲਾਜਪਤ ਰਾਏ ਨੂੰ ਜਿਹੜਾ ਉਹ ਸ਼ਹੀਦ ਬਣਾਇਆ। ਹਾਲਾਂ ਉਹਦੇ ਤਾਂ ਕੋਈ ਸੋਟੀ ਵੱਜੀ ਵੀ ਨਹੀਂ ਸੀ, ਉਹ ਟੀਬੀ ਔਰ ਇੱਕ ਹੋਰ ਗੁਪਤ ਰੋਗ ਦੇ ਨਾਲ ਉਹ ਮਰਿਆ ਔਰ ਕਈ ਦਿਨਾਂ ਬਾਅਦ ਮਰਿਆ। ਲੇਕਿਨ ਮਿਸ ਇਨਫੋਰਮੇਸ਼ਨ ਜਿਵੇਂ ਅੱਜ ਪਲਾਂਟ ਕੀਤੀ ਜਾਂਦੀ ਹੈ, ਕੋਈ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕਿਹਾ ਉਹ ਬੰਗਾਲ ਤੋਂ ਆਈ ਔਰ ਉਹਨੇ ਪੰਜਾਬ ਦੀ ਜਵਾਨੀ ਨੂੰ ਵੰਗਾਰ ਪਾਈ ਕਿ ਕੀ ਪੰਜਾਬ ਦੀ ਜਵਾਨੀ ਨਪੁੰਸਕ ਹੋ ਚੁੱਕੀ ਹੈ, ਕਿ ਉਹ ਲਾਲਾ ਜੀ ਦੀ ਜਿਹੜਾ ਉਹ ਸ਼ਹਾਦਤ ਦਾ ਬਦਲਾ ਨਹੀਂ, ਬਦੋ ਬਦੀ ਉਹਨੂੰ ਸ਼ਹੀਦ ਵੀ ਬਣਾਇਆ। ਔਰ ਲਾਜਪਤ ਰਾਏ ਜਿਸ ਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ ਈਵਨ ਮਾਸਟਰ ਤਾਰਾ ਸਿੰਘ ਦੇ ਉਹਨਾਂ ਅਕਾਊਂਟਸ 'ਚੋਂ ਵੀ ਸਾਨੂੰ ਨਜ਼ਰ ਆਉਂਦਾ ਹੈ ਕਿ ਬਾਹਰ ਉਹ ਗਦਰ ਪਾਰਟੀ ਦੇ ਜਦੋਂ ਇਹ ਸਾਰਾ ਕਿੱਸਾ ਬੀਤ ਜਾਂਦਾ ਹੈ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਜਾਂ ਦੂਜੇ ਪੈਸੇ ਇਕੱਠੇ ਕਰਨ ਆਇਆ, ਬਾਹਰਲੇ ਸਿੱਖਾਂ ਨੇ ਜੋ ਪੈਸਾ ਦੇ ਕੇ ਲਾਜਪਤ ਰਾਏ ਨੂੰ ਭੇਜਿਆ ਉਹ ਖਾ ਗਿਆ। ਔਰ ਜਦੋਂ ਇਹ ਆਇਆ ਕਿ ਭਾਈ ਇਹਦੇ 'ਤੇ ਅਸੀਂ ਹੁਣ ਕੇਸ ਕਰਾਂਗੇ ਕਿ ਭਾਈ ਇਹਨਾਂ, ਇਹ ਵੀ ਇੱਕ ਉਹਦੇ ਸਿਰ 'ਤੇ ਤਲਵਾਰ ਲਟਕ ਰਹੀ ਸੀ, ਸਿਰੇ ਦਾ ਆਰੀਆ ਸਮਾਜੀ ਐਂਟੀ ਸਿੱਖ ਲਾਈਨ। ਔਰ ਇਹ ਜਿਹੜਾ ਸਾਰਾ ਜਦੋਂ ਅੱਜ ਅਸੀਂ ਸਾਵਰਕਰ ਜਾਂ ਉਸ ਦੇ ਥਾਟ ਦੀ ਗੱਲ ਕਰਦੇ ਹਾਂ, ਜਾਂ ਡਾਕਟਰ ਮੂੰਜੇ ਜਾਂ ਗੋਲਵਲਕਰ ਔਰ ਹੈਡਗਵੇਅਰ, ਸੋ ਲਾਜਪਤ ਰਾਏ ਤਾਂ ਇਹਨਾਂ ਦਾ ਜਦੋਂ ਇੱਕ ਸਟੇਜ ਦੇ ਉੱਤੇ ਭਾਰਤ ਦੇ ਵਿੱਚ ਗੱਲ ਹੁੰਦੀ ਸੀ ਜੀ ਕਿ ਲਾਲ ਬਾਲ ਪਾਲ, ਨਹੀਂ ਲਾਲ ਲਾਲਾ ਲਾਜਪਤ ਰਾਏ, ਬਾਲ ਬਾਲ ਗੰਗਾਧਰ ਤਿਲਕ, ਪਾਲ ਬਿਪਨ ਚੰਦਰ ਪਾਲ। ਤੇ ਜੇ ਤੁਸੀਂ ਇਹਨਾਂ ਦੀਆਂ ਜੜ੍ਹਾਂ ਦੇਖੋ, ਲਾਜਪਤ ਰਾਏ ਉਹੀ ਆਰੀਆ ਸਮਾਜੀ, ਉਹੀ ਹਿੰਦੂਤਵਾਦੀ ਆਈਡੀਓਲੋਜੀ। ਸੋ ਮੈਂ ਸਮਝਦਾ ਹਾਂ ਕਿ ਭਾਈ ਜਿਹੜੀ ਡਿਬੇਟ ਫੋਕਸਡ ਵੀ ਰਹਿਣੀ ਚਾਹੀਦੀ ਹੈ, ਉਹ ਤੋਂ ਪਹਿਲਾਂ ਇਹਦੇ ਤੋਂ ਹੋਣੀ ਚਾਹੀਦੀ ਹੈ ਵੀ ਆ ਜਿਹੜਾ ਲਾਜਪਤ ਰਾਏ ਨੂੰ ਬਣਾ ਕੇ ਸ਼ਹੀਦ ਔਰ ਕੇਸਰੀ, ਪੰਜਾਬ ਕੇਸਰੀ, ਕੇਸਰੀ ਸ਼ੇਰ ਨੂੰ ਕਹਿੰਦੇ ਨੇ, ਹੁਣ ਇੱਕੋ ਇੱਕ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਇਹ ਪੰਜਾਬ ਦੇ ਲੋਕਾਂ ਨੇ ਦਿੱਤਾ ਹੋਇਆ ਟਾਈਟਲ ਸੀ। ਸੋ ਇਹਨਾਂ ਨੇ ਬਹੁਤ ਸਾਰੇ ਐਸੇ ਨੈਰੇਟਿਵ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ, ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਰਾਂ ਨੇ ਜੇਲ੍ਹ ਚਿੱਠੀਆਂ ਦੇ ਵਿੱਚ ਜਿਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਲਾਸਟ ਮੁਲਾਕਾਤ ਲਾਹੌਰ ਜੇਲ੍ਹ 'ਚ ਭਗਤ ਸਿੰਘ ਦੇ ਨਾਲ ਹੋਈ, ਔਰ ਭਗਤ ਸਿੰਘ ਦੇ ਨਾਲ ਜਿਹੜੀ ਉਹਨਾਂ ਦੀ ਗੁਫ਼ਤਗੂ ਹੈ ਕਿ ਕਿਵੇਂ ਭਗਤ ਸਿੰਘ ਨੇ ਰਿਗਰੈਟ ਕੀਤਾ ਕਿ ਉਹਨੇ ਕੇਸ ਕਤਲ ਕਰਾਇਆ, ਉਹਨੇ ਆਪਣੇ ਉਸ ਹਿੰਦੂਤਵੀ ਪ੍ਰਭਾਵ ਦੀ ਗੱਲ ਕੀਤੀ। ਔਰ ਇਹ ਵੀ ਹੈ ਕਿ ਉਸ ਤੋਂ ਬਾਅਦ ਜਦੋਂ ਫਾਂਸੀ 'ਤੇ ਚੜ੍ਹਿਆ ਉਦੋਂ ਤੱਕ ਉਹਦੇ ਕੇਸ ਵਧੇ ਹੋਏ ਸਨ, ਔਰ ਉਹਨੇ ਹੀ ਇਸ ਗੱਲ ਦੇ ਲਈ ਜੇਲਰ ਤੱਕ ਔਰ ਦੂਜਾ ਮਿੰਨਤ ਮਜ਼ਾਮਤ ਕੀਤੀ ਸੀ ਕਿ ਮੇਰੀ ਇੱਕ ਵਾਰ ਭਾਈ ਸਾਹਿਬ ਦੇ ਨਾਲ ਜਿਹੜੀ ਆ ਉਹ ਮੁਲਾਕਾਤ ਕਰਵਾਓ। ਉਹ ਅਕਾਊਂਟ ਜੇਲ੍ਹ ਚਿੱਠੀਆਂ ਦੇ ਵਿੱਚ ਦਰਜ ਹੈ। ਔਰ ਇਸ ਕਿਸਮ ਦੀਆਂ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਦੀ ਉਮਰ ਦਾ ਤਕਾਜ਼ਾ ਭਗਤ ਸਿੰਘ ਦਾ ਦੇਖੀਏ ਕਿ ਕਿਵੇਂ 15-16 ਸਾਲ ਤੋਂ ਇਸ ਪਾਸੇ ਲੱਗਦਾ 21-22 ਸਾਲ ਦਾ ਫਾਂਸੀ ਚੜ੍ਹ ਜਾਂਦਾ, ਉਹ ਇਹ ਦੌਰ ਸੀ ਜਦੋਂ ਕਿ ਉਹ ਐਕਸਪੈਰੀਮੈਂਟ ਕਰ ਰਿਹਾ ਸੀ ਕੁਝ ਚੀਜ਼ਾਂ ਦੇ ਨਾਲ, ਜਿਵੇਂ ਕੋਈ ਸਿੱਖਣ ਸਿਖਾਉਣ ਦਾ ਹੁੰਦਾ। ਉਦੋਂ ਹੀ 1917 'ਚ ਤਾਜ਼ਾ ਰਸ਼ੀਅਨ ਇਨਕਲਾਬ ਆਇਆ, ਉਸ ਦਾ ਵੀ ਇੱਕ ਪ੍ਰਭਾਵ ਸੀ। ਔਰ ਉਹ ਸਾਰੇ 'ਚੋਂ ਇਹੀ ਕਾਰਨ ਹੈ ਕਿ ਇਹ ਕਦੇ ਆਰੀਆ ਸਮਾਜੀ ਉਹਨੂੰ ਆਪਣਾ ਕਲੇਮ ਕਰਦੇ ਨੇ, ਕਾਮਰੇਡਾਂ ਨੇ ਆਪਣਾ ਇਹਨਾਂ ਦੇ ਤਾਂ ਪੱਲੇ ਹੀ ਕੁਛ ਨਹੀਂ ਕਾਮਰੇਡਾਂ ਦੇ। ਹੁਣ ਉਹ ਕਾਰਲ ਮਾਰਕਸ ਨੂੰ ਸ਼ਹੀਦ ਬਣਾਉਣ ਜਾਂ ਉਹ ਲੈਨਿਨ ਨੂੰ ਬਣਾਉਣ ਕਿ ਸਟਾਲਿਨ ਨੂੰ ਬਣਾਉਣ, ਸੋ ਲੈ ਦੇ ਕੇ ਉਹਨਾਂ ਦਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਕਿ ਉਹ ਸਾਬਤ ਕਰਨ ਕਿ ਭਗਤ ਸਿੰਘ ਨਾਸਤਕ ਸੀ, ਉਸ ਦੌਰ ਦੇ ਵਿੱਚ ਖਿੱਚਿਆ। ਔਰ ਕਾਂਗਰਸ ਦੀ ਹਕੂਮਤ ਹਾਲਾਂ ਜੇ ਇਹੀ ਕਰਨਾ ਹੈ ਵੀ ਕੌਣ ਸ਼ਹੀਦ ਹੈ ਤੇ ਕੌਣ ਦਹਿਸ਼ਤਗਰਦ ਹੈ, ਪੰਜਾਬ ਅਸੈਂਬਲੀ 'ਚ ਮਤਾ ਪਾਸ ਕਰਕੇ ਪਹਿਲਾਂ ਭਗਤ ਸਿੰਘ ਨੂੰ ਸ਼ਹੀਦ ਤਾਂ ਐਲਾਨ ਦਿਓ, ਕਿਉਂਕਿ ਇੰਡੀਆ ਦੀ ਪਾਰਲੀਮੈਂਟ ਨੇ ਅੱਜ ਤੱਕ ਨਾ ਹੀ ਭਗਤ ਸਿੰਘ ਨੂੰ ਨਾ ਹੀ ਊਧਮ ਸਿੰਘ ਨੂੰ ਉਹਨਾਂ ਨੂੰ ਕੋਈ ਸ਼ਹੀਦ ਦਾ ਦਰਜਾ ਤੇ ਦਿੱਤਾ ਨਹੀਂ ਹੋਇਆ। ਸਾਵਰਕਰ ਨੂੰ ਉਹਨਾਂ ਨੇ ਭਾਰਤ ਰਤਨ ਵੀ ਔਰ ਵੀਰ ਵੀ ਤੇ ਫਲਾਣਾ ਵੀ ਬਣਾਇਆ, ਪਰ ਪਹਿਲਾਂ ਭਗਤ ਸਿੰਘ ਨੂੰ ਇਹਨਾਂ ਨੂੰ ਕਹੋ ਜੀ ਇੰਡੀਅਨ ਪਾਰਲੀਮੈਂਟ ਦੇ ਵਿੱਚ ਉਹਨੂੰ ਜਿਹੜਾ ਕਰਵਾ ਕੇ ਸ਼ਹੀਦ ਦਾ ਜਿਹੜਾ ਉਹ ਰੁਤਬਾ ਦਿਓ, ਤੇ ਤੁਸੀਂ ਘੱਟੋ ਘੱਟ ਪਹਿਲਾਂ ਪੰਜਾਬ ਅਸੈਂਬਲੀ 'ਚ ਕਰੋ, ਫਿਰ ਉਹਦੇ ਤੋਂ ਅਮਿਤ ਸ਼ਾਹ ਤੋਂ ਔਰ ਦੂਜੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਜਿਹੜੇ ਭਗਤ ਸਿੰਘ ਦੇ ਨਾਂ 'ਤੇ ਬਣੀਆਂ ਸੰਸਥਾਵਾਂ ਨੇ ਉਹਨਾਂ ਦਾ ਹੀ ਅਮਿਤ ਸ਼ਾਹ ਨੂੰ ਪਿਛਲੀ ਸਰਕਾਰ ਵੇਲੇ ਵੀ ਉਹਨਾਂ ਨੇ ਕਿਹਾ, ਉਹਨਾਂ ਨੇ ਕੋਈ ਮੂਵ ਨਹੀਂ ਕੀਤਾ, ਕਿਉਂਕਿ ਇਹ ਜਦੋਂ ਇਸ ਕਿਸਮ ਦੇ ਹੁੰਦੇ ਨੇ ਇਹ ਸਿਰਫ ਇਹਨਾਂ ਨੇ ਡਿਵਾਈਡ ਕਰਨ ਲਈ, ਆਪਣਾ ਸੌਦਾ ਵੇਚਣ ਲਈ ਰੱਖੇ ਹੋਏ ਨੇ। ਔਰ ਸਾਡੇ ਗੰਭੀਰ ਸਿੱਖ
ਸਿਆਸਤ ਦੇ ਵਿੱਚ ਵੀਰ ਭੈਣਾਂ ਨੇ, ਸੋਸ਼ਲ ਮੀਡੀਆ 'ਤੇ ਨੇ, ਅਸੀਂ ਸਮਝਦੇ ਹਾਂ ਕਿ ਵੀ ਡਿਵਾਈਸਿਵ ਗੱਲ ਜਿਹੜੀ ਹੈ ਉਸ ਤੋਂ ਬਚਿਆ ਜਾਏ। ਇਸ ਵੇਲੇ ਸਾਡਾ ਨੈਰੇਟਿਵ ਅਲਟੀਮੇਟਲੀ ਜਿਹੜਾ ਉਹ ਜੋ ਖਾਲਿਸਤਾਨ ਦੀ ਕਾਇਮੀ ਲਈ ਹੈ ਉਸ ਦੇ ਉੱਤੇ ਹੀ ਸਾਡਾ ਫੋਕਸ ਹੋਣਾ ਚਾਹੀਦਾ। ਫਿਰ ਵੀ ਨਾ ਚਾਹੁੰਦੇ ਹੋਏ ਵੀ ਮੈਂ ਗੱਲਾਂ ਤਾਂ ਕਰ ਹੀ ਲਈਆਂ ਵੀਰ ਸਿਮਰਨਦੀਪ ਸਿੰਘ ਹੋਰਾਂ ਦੇ ਸਵਾਲ ਦੇ ਜਵਾਬ। ਇਸ ਤੋਂ ਪਹਿਲਾਂ ਕਿ ਅਸੀਂ ਇਹ ਦੱਸੀਏ ਕਿ ਭਾਈ ਕਿਵੇਂ ਹੁਣ ਦੁਨੀਆ ਦੇ ਵਿੱਚ ਭਾਰਤੀ ਹਕੂਮਤ ਦਾ ਤਾਨਾਸ਼ਾਹ ਚਿਹਰਾ, ਉਹਨਾਂ ਦਾ ਹਿਊਮਨ ਰਾਈਟਸ ਵਾਇਓਲੇਸ਼ਨ ਕਰਨ ਵਾਲੇ ਉਸ ਤਾਨਾਸ਼ਾਹੀ ਰਜੀਮ ਦਾ ਵਿਹਾਰ ਐਕਸਪੋਜ਼ ਹੋ ਰਿਹਾ ਹੈ ਇਸ ਵੇਲੇ ਦੁਨੀਆ ਭਰ ਦੇ ਵਿੱਚ, ਖਾਸ ਤੌਰ 'ਤੇ ਯੂਰਪ ਔਰ ਮੈਡੀਟਰੇਨੀਅਨ ਦੇ ਮੁਲਕਾਂ ਦੇ ਵਿੱਚ। ਜਦੋਂ ਅਸੀਂ ਮੈਡੀਟਰੇਨੀਅਨ ਕਹਿੰਦੇ ਹਾਂ ਇਸ ਦੇ ਵਿੱਚ ਫਿਰ ਨਾਰਥ ਅਫਰੀਕਾ ਵੀ ਆ ਜਾਂਦਾ ਹੈ, ਮਿਡਲ ਈਸਟ ਵੀ ਔਰ ਯੂਰਪ ਦਾ ਹਿੱਸਾ ਵੀ। ਇਸ ਸਾਰੇ ਦੇ ਵਿੱਚ ਇਸ ਵੇਲੇ ਇੱਕ ਗਰਮੀ ਦੀ ਇੰਨੀ ਜ਼ੋਰਦਾਰ ਜਿਹੜੀ ਹੈ, ਉੱਥੇ ਤਾਂ ਅਸੀਂ ਲੂ ਕਹਿੰਦੇ ਸੀ, ਲੂਣਾ ਜਿਹੜਾ ਸਾੜਨ ਨੂੰ ਹੀ ਕਹਿੰਦੇ ਨੇ, ਸ਼ਾਇਦ ਉਹ ਤੋਂ ਲਫ਼ਜ਼ ਲੂ ਆਇਆ। ਤੇ ਜੋ ਇਸੇ ਲਈ ਈਵਨ ਜਦੋਂ ਸੰਸਕਾਰ ਵੀ ਕੀਤਾ ਜਾਂਦਾ ਅਜੇ ਵੀ ਪਿੰਡਾਂ 'ਚ ਕਹਿਣਗੇ ਕਿ ਜੀ ਮੈਨੂੰ ਉਹਨਾਂ ਨੂੰ ਅਸੀਂ ਲੂ ਆਏ। ਸੋ ਗਰਮ ਲੂਹਾਂ ਚੱਲਦੀਆਂ ਸੀ ਔਰ ਫਿਰ ਇਹ ਅਸੀਂ ਬਹੁਤ ਚਾਈਲਡਹੁੱਡ ਤੋਂ ਪਹਿਲਾਂ ਦੀ ਗੱਲ ਹੈ, ਫਿਰ ਅਸੀਂ ਦੇਖਿਆ ਵੀ ਪੰਜਾਬ 'ਚ ਲੂਹਾਂ ਵੀ ਖਤਮ ਹੋ ਗਈਆਂ। ਕਿਉਂਕਿ ਜਦੋਂ ਅਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹਾਂ ਤੇ ਜਿਵੇਂ ਜਿਵੇਂ ਮੌਸਮ ਬਦਲੇ ਨੇ, ਮੌਸਮ ਦੇ ਬਦਲਾਅ 'ਚ ਓਜ਼ੋਨ ਲੇਅਰ ਔਰ ਸਾਡਾ ਜ਼ਾਲਮਾਨਾ ਅੰਦਾਜ਼ ਕੁਦਰਤ ਦੇ ਨਾਲ ਛੇੜਛਾੜ, ਔਰ ਇਸ 'ਚੋਂ ਹੀ ਅਸੀਂ ਹੁਣ ਦੇਖ ਰਹੇ ਹਾਂ ਕਿ ਇਸ ਵੇਲੇ ਯੂਰਪ ਦੇ ਵਿੱਚ ਔਰ ਇਹ ਮੈਡੀਟਰੇਨੀਅਨ ਮੁਲਕਾਂ 'ਚ ਖਾਸ ਤੌਰ 'ਤੇ ਇਸ ਦਾ ਦੌਰ ਆ। ਸਪੇਨ, ਪੁਰਤਗਾਲ, ਫਰਾਂਸ, ਗਰੀਸ, ਉਸ ਦੇ ਵਿੱਚ ਆਲਮੋਸਟ 600 ਤੋਂ ਜ਼ਿਆਦਾ ਮੌਤਾਂ ਸਪੇਨ ਤੇ ਫਰਾਂਸ 'ਚ ਹੋਈਆਂ ਨੇ। ਔਰ ਇਸ ਵੇਲੇ ਯੂਕੇ ਦਾ ਇੱਕ ਵੱਡਾ ਹਿੱਸਾ ਉਹਦੀ ਸਪੈਲ 'ਚ ਹੈ, 104 ਡਿਗਰੀ ਫਾਰਨਹਾਈਟ ਟੈਂਪਰੇਚਰ ਹੈ। ਔਰ ਸਾਰਾ ਸਟਰਕਚਰ ਇਕੱਲਾ ਇਹ ਨਹੀਂ ਹੁੰਦਾ ਵੀ ਗਰਮੀ ਨਾਲ ਜੇ ਤੁਸੀਂ ਅੰਦਰ ਵੜ ਜਾਓ ਤੇ ਹੋਏ, ਕਿਉਂਕਿ ਜਿਹੜਾ ਇਨਫਰਾਸਟਰਕਚਰ ਹੈ, ਜੇ ਤੁਸੀਂ ਈਵਨ ਯੂਕੇ ਦੇ ਹਵਾਲੇ ਨਾਲ ਗੱਲ ਕਰੋ ਤੇ ਉਹ ਵਿਕਟੋਰੀਅਨ ਜਿਹੜੀ ਕੁਈਨ ਦੇ ਜ਼ਮਾਨੇ ਦਾ ਹੈ। ਕਿਉਂਕਿ ਜਦੋਂ ਬਹੁਤ ਗਰਮੀ ਪੈਂਦੀ ਹੈ, ਰੇਲਵੇ ਟਰੈਕਸ, ਰੇਲਵੇ ਲਾਈਨਾਂ, ਉਹ ਹਮੇਸ਼ਾ ਹੁੰਦਾ ਸੀ ਜੀ ਗਰਮੀਆਂ 'ਚ ਫਲਾਣੇ ਸੁੰਗੜਦੇ ਕਿਉਂ ਨੇ ਤੇ ਫੈਲਦੇ ਕਿਉਂ ਨੇ, ਸਰਦੀਆਂ 'ਚ ਸੁੰਗੜਦੀਆਂ ਲਾਈਨਾਂ, ਗਰਮੀਆਂ 'ਚ ਫੈਲਦੀਆਂ। ਸੋ ਹੀਟ ਜਿਹੜੀ ਆ ਹਰ ਚੀਜ਼ ਨੂੰ ਇਫੈਕਟ ਕਰਦੀ ਹੈ। ਔਰ ਇਹ ਜਿਹੜਾ ਇਨਫਰਾਸਟਰਕਚਰ ਸਾਰਾ ਬਣਿਆ ਹੋਇਆ, ਬਿਲਡਿੰਗ ਸਟਰਕਚਰ ਵੀ, ਹੁਣ ਬਹੁਤਿਆਂ ਕੋਲ ਤਾਂ ਪੱਖੇ ਤੱਕ ਨਹੀਂ ਸੀ ਹੁੰਦੇ ਕਿ ਵੀ ਇਹਦੀ ਤਾਂ ਲੋੜ ਹੀ ਨਹੀਂ ਪੈਂਦੀ। ਲੇਕਿਨ ਹੁਣ ਜੇ 104 ਤੋਂ ਕਈ ਥਾਂ ਤੇ ਟੈਂਪਰੇਚਰ 112 ਤੱਕ ਜਾਣਾ ਹੈ ਤੇ ਇਹ ਤਾਂ ਉਹ ਜਿਹੜਾ ਸ਼ਹਿਰ ਕਹਿੰਦੇ ਨੇ, ਹਾਲਾਂਕਿ ਕਿਉਂਕਿ ਸ਼ਹਿਰ ਡੈਜ਼ਰਟ ਨੂੰ ਕਹਿੰਦੇ ਨੇ ਪਰਸ਼ੀਅਨ 'ਚ, ਲੇਕਿਨ ਉਸ ਡੈਜ਼ਰਟ ਦਾ ਨਾਂ ਸਹਾਰਾ ਡੈਜ਼ਰਟ ਹੈ, ਜਿਹੜਾ ਸਭ ਤੋਂ ਖੌਫਨਾਕ ਡੈਜ਼ਰਟ ਹੈ। ਔਰ ਜਦੋਂ ਮਿਡਲ ਈਸਟ ਸਹਾਰਾ 120 ਤੱਕ ਟੈਂਪਰੇਚਰ ਜਾਂਦੇ ਨੇ। ਹੁਣ ਉੱਥੇ ਜਿੱਥੇ ਬਿਲਕੁਲ ਉਹ ਡੈਜ਼ਰਟ ਔਰ ਮਾਰੂਥਲ ਦੇ ਵਿੱਚ ਜਿਸ ਲੈਵਲ ਦੀ ਹੀਟ ਸੀ, ਜੇ ਅੱਜ ਆਬਾਦੀਆਂ ਸ਼ਹਿਰਾਂ 'ਚ ਹੋਏ, ਸੋ ਇਹੀ ਨਹੀਂ ਜਿਹੜੇ ਬਿਮਾਰ ਨੇ, ਓਲਡ ਨੇ, ਉਹ ਤਾਂ ਪ੍ਰਭਾਵਿਤ ਹੁੰਦੇ ਹੀ ਨੇ ਔਰ ਹੋ ਰਹੇ ਨੇ। ਔਰ ਵੱਡੀ ਗਿਣਤੀ 600 ਬਹੁਤ ਵੱਡੀ ਗਿਣਤੀ। ਔਰ ਸਪੇਨ ਔਰ ਫਰਾਂਸ ਵਰਗੇ ਮੁਲਕਾਂ 'ਚ ਜਿੱਥੇ ਕਿ ਬਹੁਤ ਸਾਰਾ ਜਿਹੜੀਆਂ ਨੇ ਸ਼ੈਲਟਰਸ ਔਰ ਦੂਸਰਾ, ਇਹ ਕੋਈ ਭਾਰਤ ਦੀ ਅਸੀਂ ਗੱਲ ਨਹੀਂ ਕਰ ਰਹੇ, ਔਰ ਇਹੀ ਦੌਰਾ ਅਸੀਂ ਦੂਸਰੇ ਪਾਸੇ ਵੀ ਦੇਖ ਰਹੇ ਹਾਂ। ਭਾਰਤ 'ਚ ਵੀ ਗਰਮੀ ਅੰਤਾਂ ਦੀ ਸੀ, ਪਰ ਉੱਥੇ ਕੁਦਰਤ ਨੇ, ਕਿਉਂਕਿ ਕੇਰਲਾ ਤੋਂ ਸ਼ੁਰੂ ਹੋਈਆਂ ਮਾਨਸੂਨ ਹਵਾਵਾਂ ਜਿਹੜੀਆਂ ਜੂਨ ਮਹੀਨੇ ਦੇ ਵਿੱਚ ਉੱਥੋਂ ਤੁਰਦੀਆਂ ਨੇ, ਲਗਭਗ 45 ਦਿਨ ਦਾ ਸਫ਼ਰ ਤੈਅ ਕਰਕੇ ਸਾਡੇ ਪੰਜਾਬ ਦੇ ਪਲੇਨ 'ਚ ਆਉਂਦੀਆਂ। ਆਲਰੇਡੀ ਅਸੀਂ ਅੱਜ ਗੱਲ ਕਰ ਰਹੇ ਹਾਂ ਤੇ 4 ਸਾਵਣ ਹੈ। ਜਿੱਦਣ ਪਹਿਲੀ ਸਾਵਣ ਸੀ ਅਸੀਂ ਮਿਸ਼ੀਗਨ 'ਚ ਸੀ, ਔਰ ਮੈਂ ਕਿਹਾ ਕਿ ਜੀ ਇਹ ਦੇਖੋ ਗੁਰੂ ਸਾਹਿਬ ਨੇ ਮੌਸਮਾਂ ਦੇ ਨਾਲ ਜੁੜੀ ਕਿਵੇਂ ਬਾਣੀ ਉਚਾਰੀ ਹੈ ਕਿ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ। ਹੁਣ ਜਿਨ੍ਹਾਂ ਨੇ ਮੋਰਾਂ ਨੂੰ ਪੈਲਾਂ ਪਾਉਂਦਿਆਂ ਦੇਖਿਆ ਤੇ ਕਿਵੇਂ ਮੋਰ ਜਦੋਂ ਪੂਰੇ ਗਰੁੱਪ 'ਚ ਪੈਲਾਂ ਪਾਉਂਦੇ ਨੇ ਤੇ ਉਹ ਆਵਾਜ਼ ਔਰ ਰੁਣ ਚੁਣ, ਮੈਨੂੰ ਉਹ ਦੇਖਣ ਦਾ ਸਬਬ ਹੋਇਆ। ਹੁਣ ਦੀ ਜਨਰੇਸ਼ਨ ਤਾਂ ਡਿਸਕਵਰੀ ਚੈਨਲ ਤੇ ਹੀ ਦੇਖਦੀ ਹੋਣੀ ਹੈ। ਲੇਕਿਨ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਗ੍ਰੀਨਰੀ ਔਰ ਦੂਜੇ ਮੋਰ ਵੀ ਸੀ ਔਰ ਸਾਵਣ ਦੀ ਆਮਦ ਹੀ ਮੋਰਾਂ ਦੇ ਪੈਲਾਂ ਪਾਉਣ ਦੇ ਨਾਲ ਜਿਹੜਾ ਇਸ ਦੀ ਆਮਦ ਸੀ। ਔਰ ਕਿੰਨਾ ਕੁਛ, ਕਿੰਨੀ ਪੋਇਟਰੀ, ਕਿੰਨਾ ਲਿਟਰੇਚਰ, ਉਰਦੂ ਪੋਇਟਰੀ, ਪੰਜਾਬੀ, ਬਰਸਾਤ ਕਿ ਬਰਸਾਤ ਦੀ ਰਾਤ ਨਾਲ ਜੁੜਿਆ ਹੋਇਆ ਕੀ ਹੈ, ਔਰ ਬਰਸਾਤ ਦੀ ਖੀਰ ਪੂੜਿਆਂ ਦੀ ਮਹਿਕ ਸਾਰੀ ਫਿਜ਼ਾ ਦੇ ਵਿੱਚ, ਫਿਰ 4 ਚਫੇਰੇ ਜਲ ਥਲ ਔਰ ਇਹ ਸਾਰੇ ਨਾਲ। ਪਰ ਹੁਣ ਉਹੀ ਦੇਖੋ ਕਿ ਕਿੱਥੇ ਸਾਵਣ ਦਾ ਮਹੀਨਾ ਇੱਕ ਪਾਸੇ ਅਸੀਂ ਉਸ ਨਾਲ ਜੋੜ ਕੇ ਦੇਖਦੇ ਹਾਂ
ਤੇ ਇਧਰ ਗਰਮ ਲੂਹਾਂ ਦੇ ਵਿੱਚ ਸਭ ਪਾਸੇ ਦੀ ਤਬਾਹੀ। ਸੋ ਅਸੀਂ ਅਫਸੋਸ ਦਾ ਇਜ਼ਹਾਰ ਕਰ ਸਕਦੇ ਹਾਂ ਕਿ ਜਿਹੜੇ ਵੀ ਇਸ ਦਾ ਸ਼ਿਕਾਰ ਹੋਏ ਨੇ, ਔਰ ਅਸੀਂ ਇਹੀ ਆਪਣੇ ਆਪ ਨੂੰ ਵੀ ਸਮਝਾ ਸਕਦੇ ਹਾਂ ਕਿ ਭਾਈ ਹਰ ਪੱਖੋਂ ਕੁਦਰਤ ਦੇ ਨੇੜੇ ਰਹਿਣ ਦੀ ਕੋਸ਼ਿਸ਼ ਕਰੀਏ। ਔਰ ਜਿਉਂ-ਜਿਉਂ ਅਸੀਂ ਕੁਦਰਤ ਤੋਂ ਦੂਰ ਹੁੰਦੇ ਹਾਂ ਜਾਂ ਕੁਦਰਤ ਨਾਲ ਟੱਕਰ ਵਾਲਾ ਕੰਮ ਅਸੀਂ ਕਰਦੇ, ਤੇ ਫਿਰ ਉਸ ਦਾ ਨਤੀਜਾ ਉਹੀ ਹੁੰਦਾ ਹੈ ਜਿਵੇਂ ਅੱਜ ਸਾਡੇ ਇੱਕ ਪਾਕਿਸਤਾਨੀ ਕਮਿਊਨਿਟੀ 'ਚ ਮਿੱਤਰ ਨੇ, ਉਹ ਉਹਨਾਂ ਨੂੰ ਪਿਆਰ ਨਾਲ ਕਾਮਰੇਡ ਕਿਹਾ ਜਾਂਦਾ, ਉਹਨਾਂ ਨਾਲ ਅੱਜ ਇੱਕ ਗੁਫ਼ਤਗੂ ਹੋਈ ਤੇ ਉਹ ਹਰ ਇੱਕ ਦੇ ਕੋਲ ਕੁਛ ਕਹਿਣ ਨੂੰ ਹੁੰਦਾ। ਉਹਨਾਂ ਨੇ ਇੱਕ ਬੜੀ ਸਿਆਣੀ ਗੱਲ ਕਹੀ ਤੇ ਮੈਂ ਕਿਹਾ ਜੀ ਇਹ ਤਾਂ ਕੋਟ ਹੈ ਤੁਹਾਡੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦੁਨੀਆ ਦੇ ਵਿੱਚ ਹਰ ਚੀਜ਼ ਜਿਹੜੀ ਘਸਾਣ ਦੇ ਨਾਲ ਰਗੜਨ ਦੇ ਨਾਲ ਛੋਟੀ ਹੁੰਦੀ ਹੈ। ਦਿਮਾਗ ਇੱਕ ਐਸੀ ਚੀਜ਼ ਹੈ, ਇਹਨੂੰ ਜਿੰਨਾ ਤੁਸੀਂ ਰਗੜੋ ਘਸਾਓ ਉਨਾ ਵੱਧਦਾ। ਸੋ ਉਹਨਾਂ ਨੇ ਕਿਹਾ ਜੀ ਸਾਡੇ ਬਹੁਤਿਆਂ ਦੀ ਪ੍ਰੋਬਲਮ ਇਹ ਹੈ ਵੀ ਅਸੀਂ ਦਿਮਾਗ ਘਸਾਉਂਦਾ ਹੀ ਨਹੀਂ। ਮੈਂ ਕਿਹਾ ਜੀ ਨਹੀਂ, ਇਹ ਤੁਹਾਡੇ 'ਚ ਨਹੀਂ ਹੈ, ਸਾਡੇ 'ਚ ਐਸੇ ਵੀ ਨੇ ਜਿਹੜੇ ਕਹਿੰਦੇ ਨੇ ਵੀ ਜਿਵੇਂ ਰੱਬ ਨੇ ਸਾਨੂੰ ਦਿੱਤਾ ਕੋਰੇ ਦਾ ਕੋਰਾ ਜਾ ਕੇ ਉਹਨਾਂ ਨੂੰ ਮੋੜ ਦੇਣਾ। ਸੋ ਮੈਂ ਸਮਝਦਾ ਕਿ ਭਾਈ ਕੁਦਰਤ ਨੂੰ ਜੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤਾਂ ਦਿਮਾਗ ਨੂੰ ਘੱਟੋ ਘੱਟ ਘਸਾਈਏ ਤੇ ਫਿਰ ਇਹ ਸਮਝ ਆਏਗੀ ਕਿ ਭਾਈ ਕੁਦਰਤ ਨਾਲ ਛੇੜਛਾੜ ਨਾ ਕਰੀਏ। ਔਰ ਇਹ ਸਭ ਚੋਂ ਗਲੋਬਲ ਵਾਰਮਿੰਗ ਔਰ ਇਹ ਸਾਰੇ ਵੈਦਰ ਔਰ ਵਾਇਰਸਿਸ ਔਰ ਇਹ ਸਾਰੇ ਦਾ ਜਿਹੜਾ ਉਸ ਨਾਲ ਸਿੱਧਾ ਸੰਬੰਧ ਹੈ। ਹੁਣ ਦੋ ਲਿਖਤਾਂ, ਔਰ ਮੈਂ ਭੈਣ ਜੀ ਵਿਨੀ ਕੌਰ ਸਾਡੇ UK ਤੋਂ ਜਿਹੜੇ ਨਾਲ ਜੁੜੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ। ਉਹ ਸਾਨੂੰ ਬਹੁਤ ਸਾਰੀ ਜਾਣਕਾਰੀ ਭੇਜਦੇ ਨੇ ਔਰ ਉਹਨਾਂ ਨੇ ਖਾਸ ਤੌਰ ਤੇ ਪੂਰੇ ਜਿਸ ਵੀ ਵਿਸ਼ੇ ਤੇ ਕਿਸੇ ਦੇ ਟਵੀਟ ਹੁੰਦੇ ਨੇ ਉਹ ਭੇਜਦੇ ਨੇ। ਦੋ ਆਰਟੀਕਲ ਜਿਹੜੇ ਉਹਨਾਂ ਨੇ ਭੇਜੇ, ਇੱਕ ਆਰਗੇਨਾਈਜੇਸ਼ਨ ਆਫ ਵਰਲਡ ਪੀਸ ਵੱਲੋਂ ਜਿਹੜਾ ਆਇਆ, ਔਰ ਇੱਕ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਇੰਟਰਨੈਸ਼ਨਲ ਕ੍ਰਿਮੀਨਲ ਐਂਡ ਹਿਊਮਨ ਰਾਈਟਸ ਲਾਇਰਸ ਦੀ ਗੁਰਨਿਕਾ 37 ਸੈਂਟਰ, ਉਹਨਾਂ ਦੇ ਚੇਅਰਪਰਸਨ ਮਿਸਟਰ ਟੋਬੀ ਕੈਡਮੈਨ ਨੇ ਇੱਕ ਲਿਖਤ ਜਿਹੜੀ ਛਪੀ ਹੈ ਔਰ justSecurity.org ਤੇ ਉਹ ਵੀ ਉਹਨਾਂ ਨੇ ਮੈਨੂੰ ਲਿੰਕ ਭੇਜਿਆ। ਉਹਦਾ ਟਾਈਟਲ ਹੈ ਟਾਈਮ ਟੂ ਵਾਕ ਦਾ ਟਾਕ ਔਨ ਹਿਊਮਨ ਰਾਈਟਸ ਅਬਿਊਜ਼ਸ ਇਨ ਇੰਡੀਆ। ਪਰ ਇਸ ਤੋਂ ਪਹਿਲਾਂ ਜਿਹੜੀ ਆਰਗੇਨਾਈਜੇਸ਼ਨ ਫਾਰ ਵਰਲਡ ਪੀਸ, ਉਹਨਾਂ ਨੇ ਜਿਹੜਾ ਉਹਨਾਂ ਦੀ ਲਿਖਤ ਹੈ ਟੈਡ ਕੋਇਨਬਰਗਰ ਦੀ ਕਿ ਦਾ ਗਲੋਬਲ ਰਾਈਜ਼ ਆਫ ਆਟੋਕ੍ਰੈਟਿਕ ਰਜੀਮ, ਕਿ ਦੁਨੀਆ ਦੇ ਵਿੱਚ ਕਿਵੇਂ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਜਿਹੜੇ ਆਟੋਕ੍ਰੈਟਿਕ ਇਹੀ ਤਾਨਾਸ਼ਾਹ ਜਿਨ੍ਹਾਂ ਲਈ ਲਫ਼ਜ਼ ਹੁੰਦਾ ਹੈ, ਉਸ 'ਚ ਉਹਨਾਂ ਨੇ ਜਿਨ੍ਹਾਂ ਮੁਲਕਾਂ ਦਾ ਜ਼ਿਕਰ ਕੀਤਾ ਕਿ ਉੱਥੇ ਕਿਵੇਂ ਆਟੋਕ੍ਰੇਸੀਜ਼ ਬਣੀਆਂ ਹੋਈਆਂ ਨੇ। ਰਸ਼ੀਆ, ਚਾਈਨਾ ਤਾਂ ਪਹਿਲਾਂ ਹੀ ਕਮਿਊਨਿਜ਼ਮ ਦੇ ਨਾਂ ਥੱਲੇ ਆਟੋਕ੍ਰੈਟਿਕ ਨੇ, ਲੇਕਿਨ ਔਰ ਉਹਨਾਂ ਨੇ ਈਵਨ ਅਮਰੀਕਾ 'ਚ ਵੀ ਟਰੰਪ ਦੇ ਪੀਰੀਅਡ 'ਚ ਜਿਹੜਾ ਤਾਨਾਸ਼ਾਹੀ ਜਿਹੜੇ ਝੁਕਾਅ ਹੈ ਉਹਦਾ ਵੀ ਜ਼ਿਕਰ ਕੀਤਾ। ਔਰ ਦੋ ਜਿਹੜੇ ਆ ਆਪਣੇ ਆਪ ਨੂੰ ਡੈਮੋਕ੍ਰੇਸੀਜ਼ ਕਹਿੰਦੀਆਂ ਨੇ, ਇੰਡੀਆ ਔਰ ਬ੍ਰਾਜ਼ੀਲ, ਇਹਨਾਂ ਦਾ ਵੀ ਜ਼ਿਕਰ ਹੋਇਆ। ਸੋ ਮੈਂ ਇੰਡੀਆ ਦੇ ਹਵਾਲੇ ਨਾਲ ਇਸ ਆਰਗੇਨਾਈਜੇਸ਼ਨ ਦੀ ਰਿਪੋਰਟਿੰਗ ਦੇ ਆਧਾਰ 'ਤੇ ਗੱਲ ਕਰਾਂਗੇ ਕਿ ਭਾਈ ਅੱਜ ਕਿਵੇਂ ਇੰਡੀਆ ਨੂੰ ਹੁਣ ਵੈਸਟ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਉੱਥੇ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਵੇਂ ਆਟੋਕ੍ਰੇਸੀ ਚੱਲ ਰਹੀ ਹੈ। ਔਰ ਇਸ ਦਾ ਹਿੱਸਾ ਹੈ ਕਿ ਮੈਨੀ ਅਦਰ ਨੇਸ਼ਨਸ ਆਰ ਇਨ ਏ ਸਟੇਟ ਆਫ ਬੈਕਸਲਾਈਡਿੰਗ ਡੈਮੋਕ੍ਰੇਸੀ including some of the world's most prominent democracies. One example is India, which has been under the rule of Prime Minister Narendra Modi since 2014. ਕਿ ਵੀ ਕੁਛ ਜਿਹੜੀਆਂ ਡੈਮੋਕ੍ਰੇਸੀਜ਼ ਨੇ ਕਿਵੇਂ ਤਾਨਾਸ਼ਾਹੀ ਵੱਲ ਜਾ ਰਹੀਆਂ ਨੇ। ਮੋਦੀ ਜਿਹੜਾ 2014 ਤੋਂ ਰੂਲ ਕਰ ਰਿਹਾ, ਮੋਦੀਜ਼ ਐਕਸ਼ਨਸ, rhetoric and policies have been steadily pushing the country closer to autocracy, and India has been officially classified as autocratic as of 2020. ਕਿ 2020 'ਚ ਉਹਨੂੰ ਇੰਡੀਆ ਨੂੰ ਆਟੋਕ੍ਰੈਟਿਕ ਜਿਹੜਾ ਉਹ ਕਲਾਸੀਫਾਈ ਕੀਤਾ ਗਿਆ ਹੈ ਇਸ ਗਰੁੱਪ ਵੱਲੋਂ, ਔਰ ਉਹਨਾਂ ਨੇ ਕਿਹਾ ਕਿ ਵੀ ਮੋਦੀ ਦੇ ਥੱਲੇ ਇਹ ਉਸ ਪਾਸੇ ਜਾ ਰਹੀ ਹੈ। ਦਾ ਸਿਗਨੇਚਰ ਬਿਲੀਫ ਬਿਹਾਈਂਡ ਮੋਦੀਜ਼ ਪਾਰਟੀ ਦਾ BJP is an ideology known as Hindu nationalism. The idea that India party, the BJP, is an ideology known as Hindu nationalism. The idea that India should be a Hindu nation. So ਮਤਲਬ ਜਿਹੜੀ ਗੱਲ ਰਿਪੀਟਡਲੀ ਅਸੀਂ ਕਰਦੇ ਰਹੇ ਹਾਂ, ਹੁਣ ਇਹਨਾਂ ਨੂੰ ਵੀ ਸਮਝ ਆਈ ਹੈ ਕਿ ਭਾਈ ਇਹ ਤਾਂ ਹਿੰਦੂਤਵਾ ਔਰ ਇਹ ਹਿੰਦੂ ਨੇਸ਼ਨ ਦੀ ਬਣਾਉਣ ਦੀ ਲਾਈਨ ਔਰ ਇਹ ਤਾਨਾਸ਼ਾਹ। ਦਿਸ ਇਜ਼ ਨਾਟ ਓਨਲੀ provocative because of India's long history of religious tension, and because this ideology goes against India's founding principles as a strictly secular state,
but also because most of the Hindu nationalist policies are focused on an anti-Muslim agenda. ਉਹਨਾਂ ਨੇ ਕਿਹਾ ਵੀ ਇੱਕ ਤਾਂ ਵੈਸੇ ਹੀ ਖਿਲਾਫ ਹੈ ਕਿਉਂਕਿ ਇੰਡੀਆ ਫਾਊਂਡ ਹੋਇਆ ਸੈਕੂਲਰ ਪ੍ਰਿੰਸੀਪਲਸ ਤੇ, ਪਰ ਇਹ ਹਿੰਦੂਤਵਾ ਦਾ ਸਪੈਸੀਫਿਕ ਏਜੰਡਾ ਜਿਹੜਾ ਹੈ ਉਹ ਐਂਟਾਈ ਮੁਸਲਿਮ ਹੈ। ਫਿਰ ਉਹਨਾਂ ਨੇ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਇਹ ਐਕਸਪਲਿਸਿਟਲੀ ਐਕਸਕਲੂਡ ਕਰਦਾ ਮੁਸਲਮਾਨਾਂ ਨੂੰ ਸਿਟੀਜ਼ਨਸ਼ਿਪ ਲੈਣ ਤੋਂ। ਫਿਰ ਉਹਨਾਂ ਨੇ ਅਮਰੀਕਨ ਨਿਊਜ਼ ਪਬਲੀਕੇਸ਼ਨ, ਫੋਰਨ ਪਾਲਿਸੀ, CAB ਔਰ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਲਾਅ, ਇਹਨਾਂ ਸਾਰਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਦੇ ਥੱਲੇ ਕਿਵੇਂ ਲੱਖਾਂ ਮੁਸਲਮਾਨਾਂ ਨੂੰ ਨਾਨ ਇੰਡੀਅਨ ਬਣਾ ਦਿੱਤਾ ਗਿਆ ਹੈ। ਔਰ ਇਹ ਰਸ਼ੀਅਨ ਸਟਾਈਲ ਮੈਨੇਜਡ ਡੈਮੋਕ੍ਰੇਸੀ, ਉਹਨਾਂ ਨੇ ਇਹ ਲਫ਼ਜ਼ ਇਸਤੇਮਾਲ ਕੀਤਾ ਜਿਹੜਾ ਅਸੀਂ ਵੀ ਕਰਾਂਗੇ ਫਿਊਚਰ 'ਚ ਕਿ ਇੰਡੀਆ ਜਿਹੜਾ ਰਸ਼ੀਅਨ ਸਟਾਈਲਡ ਮੈਨੇਜ ਡੈਮੋਕ੍ਰੇਸੀ, ਇਲੈਕਸ਼ਨ ਵੋਟਾਂ ਰਸ਼ੀਆ 'ਚ ਵੀ ਉਹ ਪਾਉਂਦੇ ਨੇ ਵਨ ਪਾਰਟੀ ਸਿਸਟਮ ਦੇ, ਉਹਨਾਂ ਨੂੰ ਕਿਹਾ ਮੈਨੇਜ ਆ ਕਹੀ ਜਾਓ ਇਹਨੂੰ ਡੈਮੋਕ੍ਰੇਸੀ। ਪਰ ਇਸ ਦੇ ਨਾਲ ਜਿਹੜੀ ਮੈਂ ਜਿਸ ਰਿਪੋਰਟ ਦਾ ਮੈਂ ਜ਼ਿਕਰ ਕੀਤਾ ਗੁਰਨਕਾ 37 ਸੈਂਟਰ, ਔਰ ਉਹਨਾਂ ਨੇ ਇਸ ਦੇ ਉੱਤੇ ਤਾਂ ਬਿਲਕੁਲ ਬੜਾ ਕਲੀਅਰਲੀ ਉਹਨਾਂ ਦੀ ਡੀਟੇਲਡ ਰਿਪੋਰਟ ਹੈ, ਮੈਂ ਪੂਰੀ ਡੀਟੇਲ 'ਤੇ ਨਹੀਂ ਜਾ ਸਕਦਾ, ਪਰ ਸ਼ੁਰੂਆਤ ਉਹਨਾਂ ਨੇ ਵੀ ਕੀਤੀ ਹੈ। ਇੰਡੀਆ ਹੈਜ਼ ਲੌਂਗ ਕੰਸੀਡਰਡ ਇਟਸੈਲਫ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ। It claims to have a vibrant media and independent judiciary, but a decline in its human rights record in recent years has gone under-noticed by international community, even as observers warn that human rights abuses, civil society repression, and increasing hate speech all point to a growing risk of atrocity crimes. ਕਿ ਇਹ ਭਾਵੇਂ ਕਲੇਮ ਇਹ ਕਰਦੇ ਨੇ ਔਰ ਇੰਟਰਨੈਸ਼ਨਲ ਕਮਿਟੀ ਨੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ, ਪਰ ਉੱਥੇ ਜੋ ਚੱਲ ਰਹੇ ਨੇ ਉਹ ਐਟਰੋਸਿਟੀਜ਼ ਹੋ ਰਹੀਆਂ ਨੇ ਔਰ ਉਹਦੇ 'ਚ ਸਾਰੇ ਹੀ ਸਿਵਲ ਸੁਸਾਇਟੀ ਔਰ ਹਿਊਮਨ ਰਾਈਟਸ ਤੇ ਔਰ ਦੂਸਰੇ ਜਿਹੜੇ ਨੇ ਇਹ ਸਾਰੇ ਉਹਦੇ 'ਚ ਰਗੜੇ ਹੋਏ ਨੇ। ਫਿਰ ਉਹਨਾਂ ਨੇ ਇਹ ਖਾਸ ਤੌਰ 'ਤੇ ਇਸ ਬੋਡੀ ਨੇ ਗੱਲ ਕਹੀ ਕਿ ਵੀ ਜਿਹੜੇ ਲਾਅ ਨੇ ਯੂਨਾਈਟਿਡ ਸਟੇਟਸ ਦੇ ਔਰ ਯੂਨਾਈਟਿਡ ਕਿੰਗਡਮ ਦੇ ਜਿਹੜੇ ਸੈਂਕਸ਼ਨਸ ਲਾਉਂਦੇ ਨੇ ਇਸ ਕਿਸਮ ਦੀਆਂ ਵਾਇਓਲੇਸ਼ਨਸ ਵੇਲੇ, ਉਹਨਾਂ ਨੂੰ ਇੰਡੀਆ ਦੇ ਮਾਮਲੇ 'ਚ ਇਗਨੋਰ ਕੀਤਾ ਜਾਂਦਾ ਹੈ। Now those governments should use that power to live up to their rhetoric on human rights ਕਿ ਜਿਹੜੇ ਅਮਰੀਕਾ UK ਹਿਊਮਨ ਰਾਈਟਸ ਕਰਦੇ ਨੇ ਉਹ ਲਾਅ ਅਪਲਾਈ ਕੀਤੇ ਜਾਣ। ਫਿਰ ਇਸ ਦਾ ਵੇਰਵਾ ਉਹਨਾਂ ਨੇ ਦਿੱਤਾ ਕਿ ਕਿਵੇਂ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਨੇ 146 ਜਿਹੜੇ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ ਜਦੋਂ ਦਾ ਉਹ ਬਣਿਆ, ਜਿਹਦਾ ਮਤਲਬ ਹੈ ਵੀ ਚੁੱਕਿਆ ਘਰੋਂ ਔਰ ਮਾਰ ਦਿੱਤਾ ਔਰ ਇਹ ਕਹਤਾ ਕਿ ਜੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਫਿਰ ਉਹਨਾਂ ਨੇ ਕਿਹਾ ਵੀ ਇਹ ਸਾਰੇ ਦੇ ਉੱਤੇ ਜਿਹੜਾ CAA ਦੇ ਦੌਰਾਨ credible sources show that UP police shot 21 protesters without any cause and physically and mentally abused numerous victims in custody. ਕਿ ਇੱਕੀਆਂ ਨੂੰ ਤਾਂ ਸਿੱਧੇ ਗੋਲੀਆਂ ਮਾਰੀਆਂ, ਬਾਕੀਆਂ ਨੂੰ ਫੜ ਕੇ ਟੌਰਚਰ ਕੀਤਾ। ਇਹ ਜਿਹੜਾ ਬਹੁਤ ਸਾਰੇ ਉਹਨਾਂ ਨੇ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦਾ ਹਵਾਲਾ ਦਿੱਤਾ ਹੈ ਕਿ ਆਦਿੱਤਿਆਨਾਥ who has publicly encouraged extrajudicial killings by police as a mean to combat crime was recently re-elected to second term in office. ਇਹ ਜੋਗੀ ਕਹਿੰਦਾ ਜੀ ਇਹੀ ਤਰੀਕਾ ਹੈ ਔਰ ਇਹਨੂੰ ਅਸੀਂ ਐਨਕਰੇਜ ਕਰਦੇ ਹਾਂ, ਉਹਨੂੰ ਦੁਬਾਰਾ ਜਿਹੜਾ ਉਹ ਚੀਫ ਮਿਨਿਸਟਰ ਬਣਿਆ। ਸੋ ਇਸ ਨੂੰ ਫਿਰ ਉਹਨਾਂ ਨੇ ਆਪਣੀ ਆਰਗੇਨਾਈਜੇਸ਼ਨ ਦੇ ਤੌਰ 'ਤੇ ਕਿਹਾ ਕਿ ਅਸੀਂ US ਸਟੇਟ ਡਿਪਾਰਟਮੈਂਟ, UK ਫੋਰਨ, ਕਾਮਨਵੈਲਥ ਐਂਡ ਡਿਵੈਲਪਮੈਂਟ ਆਫਿਸ, ਇਹਨਾਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਦੇ ਸ਼ੁੱਡ ਇੰਪੋਜ਼ ਟਾਰਗੇਟਿਡ ਸੈਂਕਸ਼ਨਸ ਔਨ ਆਦਿੱਤਿਆਨਾਥ as well as former Director General of UP Police Om Prakash Singh, who consistently denied the police role in the shooting of protesters, and Superintendent of Police Sanjeev Tyagi, who allegedly ordered his subordinates to use excessive force against protesters. So ਇਹ ਬੜੀ ਸਪੈਸੀਫਿਕ ਰਿਪੋਰਟ ਹੈ। ਉਹਨਾਂ ਨੇ ਕਿਹਾ ਵੀ ਇਹਨਾਂ ਦੇ ਉੱਤੇ ਜਿਹੜੀਆਂ ਨੇ ਉਹ ਸੈਂਕਸ਼ਨਸ ਇਹਨਾਂ ਦੇ ਬਾਈ ਨੇਮ ਵੀ ਇਹਨਾਂ ਦੇ ਉੱਤੇ, ਫਿਰ ਉਹਨਾਂ ਨੇ ਐਕਟਸ ਦਾ ਹਵਾਲਾ ਦਿੱਤਾ ਹੈ ਕਿ ਵੀ ਇਹ US ਮੈਗਨਿਟਸਕੀ ਐਕਟ 2012, UK ਗਲੋਬਲ ਹਿਊਮਨ ਰਾਈਟ ਸੈਂਕਸ਼ਨਸ ਰੈਗੂਲੇਸ਼ਨਸ 2020 ਜਿਹੜੇ ਅਲਾਓ ਕਰਦੇ ਨੇ ਟੂ ਫਰੀਜ਼ ਐਂਡ ਟਰੈਵਲ ਬੈਨਸ, ਇਹ ਔਰ ਇਹਨਾਂ ਦੇ ਅਕਾਊਂਟ ਫਰੀਜ਼ ਕੀਤੇ ਜਾਣ ਜਿਹੜੇ ਉਹਨਾਂ ਨੇ ਨੇਮ ਕੀ ਟਰੈਵਲ 'ਤੇ ਬੈਨ ਲਾਇਆ ਜਾਏ। ਔਰ ਇਸ ਦੇ ਨਾਲ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਯੂਨਾਈਟਿਡ ਨੇਸ਼ਨਸ ਔਰ ਯੂਨਾਈਟਿਡ ਕਿੰਗਡਮ ਔਰ ਯੂਨਾਈਟਿਡ ਸਟੇਟਸ ਇਹ ਜਿਹੜੇ ਨੇ ਫॉर ਪ੍ਰਮੋਸ਼ਨ ਆਫ ਹਿਊਮਨ ਰਾਈਟਸ ਐਂਡ ਓਪਨ ਸੁਸਾਇਟੀਜ਼ ਉਹਨਾਂ ਦੀ ਫੋਰਨ ਪਾਲਿਸੀ ਏਜੰਡਾ ਹੋਣਾ ਚਾਹੀਦਾ। ਔਰ ਇਸ ਦੇ ਨਾਲ ਫੇਲਿਅਰ ਟੂ ਐਕਟ ਅਗੇਂਸਟ ਦਾ ਇੰਡੀਅਨ ਪੁਲਿਸ ਆਫੀਸ਼ੀਅਲਸ ਐਂਡ ਪੋਲੀਟੀਕਲ ਲੀਡਰਸ for equally heinous abuses would be a clear sign of double standard in application of the human rights sanctions regime। ਕਿ ਵੀ ਜੇ ਤੁਸੀਂ ਇਹ ਨਹੀਂ ਕਰਦੇ ਇਹਦਾ ਮਤਲਬ ਹੈ ਵੀ ਤੁਹਾਡੇ ਡਬਲ ਸਟੈਂਡਰਡ ਨੇ,
ਤੁਸੀਂ ਸਾਊਦੀ ਅਰੇਬੀਆ ਦੂਜੇ ਉਹਨਾਂ ਨੂੰ ਤਾਂ ਕੋਟ ਕਰਦੇ ਹੋ ਜੇ ਉੱਥੇ ਇਹ ਹੋ ਰਿਹਾ। ਇਟ ਬਿਕਮਸ particularly urgent to act on violations in India for the lack of other means available to victims to hold the perpetrators accountable। ਕਿ ਜਿਹੜੇ ਵਿਕਟਮ ਹੁੰਦੇ ਨੇ ਉਹਨਾਂ ਦੇ ਕੋਲ ਤਾਂ ਕੋਈ ਤਰੀਕਾ ਨਹੀਂ ਕਿ ਵੀ ਉਹ ਕਿਵੇਂ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਜਵਾਬਦੇਹ ਬਣਾਉਣ। ਔਰ ਯੂਪੀ ਦੀਆਂ ਅਥਾਰਟੀਜ਼ ਜਿਹੜੀਆਂ ਨੇ ਉਹਨਾਂ ਨੇ ਜਿੰਨੀਆਂ ਵਿਕਟਮ ਫੈਮਲੀਜ਼ ਦੀਆਂ ਕਾਲਸ ਨੇ ਉਹਨਾਂ ਨੂੰ ਇਗਨੋਰ ਕੀਤਾ। ਔਰ ਇਹ ਇੰਟਰਨੈਸ਼ਨਲ ਐਵਨਿਊਜ਼ ਫॉर द ਵਿਕਟਮਸ ਆਰ ਆਲ ਦਾ ਮੋਰ ਲਿਮਿਟਡ as India has not acceded to individual complaint mechanism of any of the relevant UN treaty bodies। ਕਿ ਕੋਈ ਵੀ ਉਹਨੂੰ ਵੀ ਉਹਨਾਂ ਨੇ ਨਹੀਂ ਮੰਨਿਆ ਹੋਇਆ such as Committee Against Torture and the Committee on Elimination of Racial Discrimination। Similarly, India has also not accepted the International Criminal Court's jurisdiction। या ICC ਨੂੰ ਵੀ ਇੰਡੀਆ ਨਹੀਂ ਮੰਨਦਾ ਹੈ। And a referral to ICC would require a resolution of the UN Security Council ਜਿੱਥੇ ਇੰਡੀਆ ਉਹਨਾਂ ਨੇ ਕਿਹਾ ਵੀ ਉਹ ਨਾਨ ਪਰਮਾਨੈਂਟ ਮੈਂਬਰ ਦੇ ਤੌਰ 'ਤੇ ਬੈਠਾ। ਔਰ ਇਹ ਕਨਕਲੂਡ ਕੀਤਾ ਇਸ ਰਿਪੋਰਟ 'ਚ ਕਿ ਵੀ ਇਹ ਜਦੋਂ ਤੱਕ ਤੁਸੀਂ ਇਹ ਨਹੀਂ ਕਰੋਗੇ ਇਹ ਜਿਹੜਾ ਇਹਦਾ ਮਤਲਬ ਹੈ ਕਿ ਤੁਸੀਂ ਸਿਰਫ ਹਿਊਮਨ ਰਾਈਟਸ ਦਾ ਰੌਲਾ ਪਾ ਰਹੇ ਹੋ। ਔਰ ਇਹ ਰਿਪੋਰਟ ਖਾਸ ਤੌਰ 'ਤੇ ਯੂਨਾਈਟਿਡ ਸਟੇਟਸ UK ਔਰ ਯੂਨਾਈਟਿਡ ਨੇਸ਼ਨਸ ਨੂੰ ਹੀ ਝੰਜੋੜਨ ਵਾਲੀ ਹੈ। ਔਰ ਅਸੀਂ ਇਹਨਾਂ ਦਾ ਇਸ ਬਾਡੀ ਦਾ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਐਂਡ ਹਿਊਮਨ ਰਾਈਟਸ ਲਾਇਰਸ ਦੀ नॉन प्रॉफिट ऑर्गेनाइजेशन है ग्रोनिका 37 सेंटर ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡੇ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।